ਕਹਿੰਦੇ ਨੇ ਸਜਦੇ ਲੰਬੇ ਕਰਨ ਨਾਲ ਬੰਦਾ ਨੇਕ ਨਹੀਂ ਹੁੰਦਾ, ਬੰਦਾ ਦਿਲ ਸਾਫ਼ ਰੱਖਣ ਨਾਲ ਨੇਕ ਹੁੰਦਾ ਹੈ। ਕਦੀ ਕਦੀ ਸਾਡੀ ਤਸਬੀਹ ਦੇ ਦਾਣੇ ਤੇ ਚਮਕ ਰਹੇ ਹੁੰਦੇ ਨੇ, ਪਰ ਸਾਡੇ ਦਿਲ ਦੇ ਅੰਦਰ ਹਸਦ ਦੀ ਕਾਲੀ ਸਿਆਹੀ ਸਾਡੀਆਂ ਸਾਰੀਆਂ ਇਬਾਦਤਾਂ ਨੂੰ ਚੱਟ ਕਰ ਜਾਂਦੀ ਹੈ। ਅੱਜ ਦੀ ਇਹ ਕਹਾਣੀ ਪੰਜਾਬ ਦੇ ਇੱਕ ਐਸੇ ਪਿੰਡ ਦੀ ਹੈ ਜਿੱਥੇ ਇੱਕ ਇਬਾਦਤ ਗੁਜ਼ਾਰ ਰਹਿੰਦਾ ਸੀ, ਪਰ ਉਹਦੇ ਇੱਕ ਖਾਮੋਸ਼ ਗੁਨਾਹ ਨੇ ਉਹਦੀ ਉਮਰ ਭਰ ਦੀ ਕਮਾਈ ਨੂੰ ਰਾਖ ਬਣਾ ਦਿੱਤਾ। ਆਓ ਸਮਝਦੇ ਹਾਂ ਉਹ ਕੀ ਗੁਨਾਹ ਸੀ ਤੇ ਕਿਸ ਤਰ੍ਹਾਂ ਇਹ ਹੋਇਆ। ਪਿੰਡ ਮਿਆਣੀ ਵਿੱਚ ਦੋ ਗਵਾਂਢੀ ਰਹਿੰਦੇ ਸਨ, ਹਾਜੀ ਕੁਦਰਤੁੱਲਾ ਤੇ ਬਾਬਾ ਕਰਮਦਾਦ। ਹਾਜੀ ਕੁਦਰਤੁੱਲਾ ਦਾ ਪਿੰਡ ਵਿੱਚ ਬੜਾ ਨਾਂ ਸੀ, 5 ਵਕਤ ਦਾ ਨਮਾਜ਼ੀ, ਤਹੱਜਦ ਗੁਜ਼ਾਰ ਤੇ ਹਰ ਸਾਲ ਹਾਜ ਕਰਨ ਵਾਲਾ। ਉਹਦੀ ਪੇਸ਼ਾਨੀ ਤੇ ਸਜਦੇ ਦਾ ਨਿਸ਼ਾਨ ਵੀ ਸੀ ਤੇ ਹੱਥ ਵਿੱਚ ਹਮੇਸ਼ਾ ਤਸਬੀਹ ਵੀ ਰਹਿੰਦੀ ਸੀ। ਪਰ ਹਾਜੀ ਸਾਹਿਬ ਦੇ ਅੰਦਰ ਇੱਕ ਬਿਮਾਰੀ ਸੀ, ਤਕੱਬਰ ਤੇ ਹਸਦ। ਤੇ ਜੇ ਕੋਈ ਦੂਸਰਾ ਬੰਦਾ ਤਰੱਕੀ ਕਰਦਾ ਜਾਂ ਨੇਕੀ ਕਰਦਾ ਤੇ ਹਾਜੀ ਸਾਹਿਬ ਦੇ ਸੀਨੇ ਵਿੱਚ ਸੱਪ ਲੜਨ ਲੱਗ ਪੈਂਦਾ। ਦੂਜੇ ਪਾਸੇ ਬਾਬਾ ਕਰਮਦਾਦ ਇੱਕ ਸਾਦਾ ਜਿਹਾ ਮੋਚੀ ਸੀ, ਥੋੜਾ ਜਿਹਾ ਕਮਾਉਂਦਾ, ਮਸਜਿਦ ਦੀ ਸਫਾਈ ਕਰਦਾ ਤੇ ਚੁੱਪਚਾਪ ਆਪਣੇ ਕੰਮ ਵਿੱਚ ਮਗਨ ਰਹਿੰਦਾ। ਇੱਕ ਵਾਰ ਪਿੰਡ ਵਿੱਚ ਵੱਡਾ ਸੈਲਾਬ ਆਇਆ, ਲੋਕਾਂ ਦੇ ਘਰ ਡੁੱਬ ਗਏ, ਫਸਲਾਂ ਤਬਾਹ ਹੋ ਗਈਆਂ। ਹਾਜੀ ਕੁਦਰਤੁੱਲਾ ਨੇ ਮਸਜਿਦ ਦੇ ਮਿੰਬਰ ਤੇ ਖੜੇ ਹੋ ਕੇ ਵੱਡਾ ਐਲਾਨ ਕੀਤਾ, ਹਜ਼ਰਾਤ, ਮੈਂ 5 ਲੱਖ ਰੁਪਈਆ ਇਮਦਾਦ ਦਿੱਤੀ ਏ, ਵੇਖੋ ਅੱਲਾ ਨੇ ਮੈਨੂੰ ਕਿੰਨਾ ਨਵਾਜ਼ਿਆ ਏ। ਹਾਜੀ ਸਾਹਿਬ ਨੇ ਪੈਸੇ ਤੇ ਦਿੱਤੇ, ਪਰ ਉਹਨਾਂ ਦੀ ਨੀਅਤ ਵਿੱਚ ਵਿਖਾਲਾ ਸੀ। ਉਹ ਚਾਹੁੰਦੇ ਸਨ ਕਿ ਹਰ ਕੋਈ ਉਹਨਾਂ ਦੀ ਸਖਾਵਤ ਦੀ ਤਾਰੀਫ ਕਰੇ। ਉਹਨਾਂ ਪਿੰਡ ਵਾਲਿਆਂ ਦੇ ਸਾਹਮਣੇ ਬਾਬੇ ਕਰਮ ਦਾ ਮਜ਼ਾਕ ਉਡਾਇਆ, ਓਏ ਕਰਮੂ, ਤੂੰ ਵੀ ਕੁਝ ਦੇ ਦੇ ਜਾਂ ਸਿਰਫ ਮਸਜਿਦ ਦੀ ਸਫਾਈਆਂ ਹੀ ਕਰਦਾ ਰਹੇਗਾ। ਕਰਮਦਾਦ ਨੇ ਨੀਵੀਂ ਪਾਈ ਤੇ ਹੌਲੀ ਜਿਹੀ ਆਖਿਆ, ਹਾਜੀ ਸਾਹਿਬ, ਮੈਂ ਗਰੀਬ ਬੰਦਾ ਵਾਂ, ਮੇਰੇ ਕੋਲ ਜੋ ਹੈ ਸੀ ਮੈਂ ਚੁੱਪਚਾਪ ਦੇ ਦਿੱਤਾ ਹੈ। ਹਾਜੀ ਸਾਹਿਬ ਹੱਸੇ ਤੇ ਬੋਲੇ, ਤੇਰੇ 2 ਟਕੇ ਦੀ ਨੇਕੀ ਨਾਲ ਕੀ ਬਣੇਗਾ? ਵੇਖ ਮੇਰੀ ਇਬਾਦਤ ਤੇ ਮੇਰੀ ਸਖਾਵਤ ਦੇ ਚਰਚੇ। ਵਕਤ ਲੰਘਦਾ ਗਿਆ। ਇੱਕ ਰਾਤ ਹਾਜੀ ਕੁਦਰਤੁੱਲਾ ਨੇ ਇੱਕ ਹੌਲਨਾਕ ਖ਼ਾਬ ਵੇਖਿਆ। ਉਹ ਵੇਖਦੇ ਨੇ ਕਿ ਕਿਆਮਤ ਦਾ ਮੈਦਾਨ ਹੈ, ਉਹਨਾਂ ਦੇ ਸਾਹਮਣੇ ਨੇਕੀਆਂ ਦੇ ਵੱਡੇ ਵੱਡੇ ਪਹਾੜ ਨੇ, ਪਰ ਅਚਾਨਕ ਇੱਕ ਕਾਲੀ ਆਂਧੀ ਚੱਲੀ ਤੇ ਉਹ ਸਾਰੇ ਪਹਾੜ ਰਾਖ ਬਣ ਕੇ ਉੱਡ ਗਏ। ਹਾਜੀ ਸਾਹਿਬ ਚੀਖਾਂ ਮਾਰੀਆਂ, ਯਾ ਅੱਲਾ, ਮੇਰੀਆਂ ਨਮਾਜ਼ਾਂ, ਮੇਰੇ ਹੱਜ, ਮੇਰੀ ਜ਼ਕਾਤ ਕਿੱਥੇ ਗਈ? ਗੈਬ ਤੋਂ ਆਵਾਜ਼ ਆਈ, ਕੁਦਰਤੁੱਲਾ, ਤੇਰੀਆਂ ਨਮਾਜ਼ਾਂ ਨੂੰ ਤੇਰੇ ਤਕੱਬਰ ਨੇ ਖਾ ਲਿਆ, ਤੇਰੀ ਸਖਾਵਤ ਨੂੰ ਤੇਰੇ ਵਿਖਾਲੇ ਨੇ ਜਲਾ ਦਿੱਤਾ ਤੇ ਤੇਰੀਆਂ ਨੇਕੀਆਂ ਨੂੰ ਤੇਰੇ ਹਸਦ ਨੇ ਰਾਖ ਕਰ ਦਿੱਤਾ, ਜਿਹੜਾ ਤੂੰ ਕਰਮਦਾਦ ਲਈ ਆਪਣੇ ਦਿਲ ਵਿੱਚ ਰੱਖਦਾ ਸੈਂ। ਹਾਜੀ ਸਾਹਿਬ ਦੀ ਅੱਖ ਖੁੱਲੀ ਤੋਂ ਪਸੀਨੇ ਨਾਲ ਭਿੱਜੇ ਸਨ। ਉਹ ਭੱਜ ਕੇ ਬਾਬੇ ਕਰਮਦਾਦ ਦੇ ਕੱਚੇ ਕੋਠੇ ਵੱਲ ਗਏ। ਉੱਥੇ ਜਾ ਕੇ ਵੇਖਿਆ ਕਿ ਬਾਬਾ ਕਰਮਦਾਦ ਸਜਦੇ ਵਿੱਚ ਪਿਆ ਰੋ ਕੇ ਦੁਆ ਮੰਗ ਰਿਹਾ ਸੀ, ਯਾ ਅੱਲਾ, ਹਾਜੀ ਸਾਹਿਬ ਦੀ ਸਖਾਵਤ ਕਬੂਲ ਕਰ ਲਈ, ਉਹ ਬੜੇ ਨੇਕ ਬੰਦੇ ਨੇ, ਉਹਨਾਂ ਦੇ ਸਦਕੇ ਮੇਰੀ ਨਿੱਕੀ ਜਿਹੀ ਖਿਦਮਤ ਵੀ ਕਬੂਲ ਕਰ ਲਈ। ਹਾਜੀ ਸਾਹਿਬ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਉਹਨਾਂ ਨੂੰ ਸਮਝ ਆ ਗਈ ਕਿ ਉਹ ਜਿਸ ਕਰਮੂ ਨੂੰ ਹਕੀਰ ਸਮਝਦੇ ਸਨ, ਉਹਦਾ ਇਖਲਾਸ, ਉਹਦੀ ਨੀਅਤ ਹਾਜੀ ਸਾਹਿਬ ਦੀ ਵਰਸਾਂ ਦੀ ਵਿਖਾਲੇ ਦੀ ਇਬਾਦਤ ਤੋਂ ਕਿਤੇ ਵੱਡੀ ਹੈ। ਹਾਜੀ ਸਾਹਿਬ ਨੇ ਕਰਮਦਾਦ ਦੇ ਹੱਥ ਚੁੰਮ ਲਏ ਤੇ ਰੋਂਦਿਆਂ ਹੋਏ ਆਖਿਆ, ਕਰਮੂ, ਮੈਨੂੰ ਮਾਫ ਕਰ ਦੇ, ਮੈਂ ਤੇ ਸਮਝਦਾ ਸਾਂ ਕਿ ਮੈਂ ਰੱਬ ਨੂੰ ਪਾ ਲਿਆ ਏ, ਪਰ ਮੈਂ ਤਾਂ ਸਿਰਫ ਗੁਨਾਹਾਂ ਦੀ ਗਠੜੀ ਜਮ੍ਹਾਂ ਕਰ ਰਿਹਾ ਸਾਂ। ਉਸ ਦਿਨ ਤੋਂ ਬਾਅਦ ਹਾਜੀ ਸਾਹਿਬ ਬਦਲ ਗਏ। ਉਹਨਾਂ ਨੇ ਤਸਬੀਹ ਨਹੀਂ ਛੱਡੀ, ਪਰ ਦਿਲ ਵਿੱਚੋਂ ਹਸਦ ਤੇ ਗਰੂਰ ਕੱਢ ਦਿੱਤਾ। ਸੋਨੇ ਗੱਖੜ ਦੇ ਪਿਆਰੇ ਬੇਲੀਓ, ਅੱਜ ਦੀ ਇਹ ਕਹਾਣੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਅੱਲਾ ਤੁਹਾਡੇ ਸਜਦੇ ਨਹੀਂ, ਤੁਹਾਡੀਆਂ ਨੀਅਤਾਂ ਵੇਖਦਾ ਹੈ, ਤੇ ਕਿਸੇ ਦੀ ਨਿਮਤ ਤੇ ਜਲਣਾ ਤੁਹਾਡੀ ਆਪਣੀਆਂ ਨੇਕੀਆਂ ਨੂੰ ਖਤਮ ਕਰ ਦਿੰਦਾ ਹੈ। ਗਰੂਰ ਤੇ ਵਿਖਾਲਾ ਉਹ ਖਾਮੋਸ਼ ਗੁਨਾਹ ਹੈ ਜਿਹੜਾ ਇਬਾਦਤ ਦੇ ਨੂਰ ਨੂੰ ਛਿਨ ਲੈਂਦਾ ਹੈ। ਕਦੀ ਵੀ ਆਪਣੇ ਆਪ ਨੂੰ ਦੂਸਰੇ ਤੋਂ ਬਿਹਤਰ ਨਾ ਸਮਝੋ, ਕਿਉਂਕਿ ਪਤਾ ਨਹੀਂ ਕਿਸ ਦੀ ਚੁੱਪ ਰੱਬ ਨੂੰ ਤੁਹਾਡੀ ਚੀਖ ਤੋਂ ਜ਼ਿਆਦਾ ਪਸੰਦ ਹੈ। ਅਗਰ ਇਹ ਕਹਾਣੀ ਤੋਂ ਕੁਝ ਸਿੱਖਣ ਨੂੰ ਮਿਲਿਆ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ। ਸ਼ੁਕਰੀਆ ਜੀ।